ਤੇ ਇੱਕ ਤਮੰਨਾ ਸੀਗੀ ਇੰਡੀਆ ਦੇ ਵਿੱਚ ਵੀ ਆਰਮੀ 'ਚ ਜਾਣ ਦੀ, ਪਰ ਸਾਨੂੰ ਪਤਾ ਲੱਗਿਆ ਵੀ ਆਰਮੀ 'ਚ ਜਾਣਾ ਕਿੱਦਾਂ, ਸਾਨੂੰ ਇੰਡੀਆ ਦੇ ਵਿੱਚ ਏਜ ਲੰਘ ਗਈ ਸੀਗੀ। ਮੈਂ ਉਹੀ ਆਪਣੇ ਫਾਦਰ ਸਾਹਿਬ ਨਾਲ ਰੈਸਟੋਰੈਂਟ 'ਚ ਕੰਮ ਕਰਦਾ ਸੀ ਤੇ ਮੈਨੂੰ ਰਿਕਰੂਟਰ ਦੀ ਕਾਲ ਆ ਗਈ, ਕਹਿੰਦੇ ਭਈ ਤੁਸੀਂ ਕੁਆਲੀਫਾਈ ਕਰਦੇ ਆ ਵੀ ਤੁਸੀਂ ਆਰਮੀ ਜਾਣਾ ਚਾਹੁੰਦੇ ਆ। ਤੇ ਮੈਂ ਡੈਡੀ ਨੂੰ ਪੁੱਛਿਆ, ਮੈਂ ਕਿਹਾ ਵੀ ਆਰਮੀ 'ਚ ਡੈਡੀ ਜੀ ਰੱਖ ਲਓਗੇ ਸਾਨੂੰ? ਡੈਡੀ ਕਹਿੰਦੇ ਗੋਲੀ ਚਲਾਣੀ, ਚੱਲ ਜਾ ਤੂੰ, ਹੈ ਨਾ। ਆਰਮੀ ਦੀ ਬਦੌਲਤ 20 ਸਾਲ ਪੂਰੀ ਕਰਨੀ ਆ ਤੇ ਪੂਰਾ ਵਰਲਡ ਘੁੰਮਣਾ ਆ, ਫ੍ਰੀ ਦੇ ਵਿੱਚ ਘੁੰਮਣਾ ਆ, ਠੀਕ ਹੈ। ਨਾਲੇ ਫੈਮਿਲੀ ਨੂੰ ਘੁਮਾਵਾਂਗੇ, ਨਾਲੇ ਵਰਲਡ ਟੂਰ ਕੱਢਾਂਗੇ, ਦੇਸ਼ ਦੀ ਸੇਵਾ ਕਰਾਂਗੇ। ਆਪਣੀ ਮੈਂ ਨੂੰ ਮੁਕਾਉਣਾ ਪੈਂਦਾ ਜੇ ਤੁਸੀਂ ਅਮਰੀਕਾ 'ਚ ਕਾਮਯਾਬ ਹੋਣਾ। ਹਉਮੈ ਕੱਢਣੀ ਆ, ਹਉਮੈ ਆਪਣੀ ਕੱਢਣੀ ਪੈਂਦੀ, ਉਹ ਤਾਂ ਨਿਕਲਦੀ ਆ ਜੇ ਮਹਾਰਾਜ ਕਿਰਪਾ ਕਰਦੇ ਆ, ਠੀਕ ਹੈ। ਬੰਦੇ ਦੇ ਕੱਢਿਆ ਜਾਂ ਗ੍ਰੰਥ ਪੜ੍ਹ ਕੇ ਨਹੀਂ ਨਿਕਲਦੀ। ਜਾਂ ਅਸੀਂ ਇੰਡੀਆ ਸੀਗੇ ਨਾ, ਸਾਨੂੰ ਲੱਗਦਾ ਸੀ ਵੀ ਪਤਾ ਨਹੀਂ ਪੈਸੇ ਕਿੱਥੋਂ ਭੇਜਦੇ ਆ। ਇੱਥੇ ਆ ਕੇ ਸਾਨੂੰ ਪਤਾ ਲੱਗਿਆ ਵੀ ਪੈਸਾ ਬਣਦਾ ਕਿੱਦਾਂ ਆ। ਜੇ ਤਾਂ ਤੁਸੀਂ ਸਿਪਾਹੀ ਭਰਤੀ ਹੋਣਾ ਆ, ਉਹਦੇ ਲਈ 33 ਨੰਬਰ ਚਾਹੀਦੇ ਆ। ਸਾਡੇ ਆਂਦੇ 33 ਹੁੰਦੇ ਸੀ, ਸ਼ੁਰੂ ਤੋਂ ਹੀ 33 ਆਇਆ ਨਾ। ਮੈਂ ਸਿੱਧੂ ਮੂਸੇ ਵਾਲਾ ਸੁਣਦਾ ਹੁੰਦਾ ਸੀਗਾ, ਡੈਡੀ ਨੇ ਕਹਿਣਾ ਤੂੰ ਐਂ ਕਰ ਯਾਰ, ਤੂੰ ਨਾ ਪੰਜਾਬੀ ਰੇਡੀਓ ਲਾ। ਮੈਂ ਕਹਿਣਾ ਡੈਡੀ ਜੀ ਇਹ ਬੜਾ ਸੁਣਦੇ ਆ। ਡੈਡੀ ਕਹਿੰਦਾ ਨਹੀਂ, ਇੱਥੇ ਤਾਜ਼ੇ ਗਾਣੇ ਆਉਂਦੇ ਆ। ਹਾਂਜੀ ਡੈਡੀ ਜੀ ਮੇਰੇ ਬੜਾ ਸੁਣਦੇ ਪੰਜਾਬੀ ਰੇਡੀਓ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਯੂਬਾ ਸਿਟੀ ਦੇ 43ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ, ਜਿੱਥੋਂ ਆਪਾਂ ਤੁਹਾਨੂੰ ਵੱਖ-ਵੱਖ ਕਵਰੇਜਸ ਜਿਹੜੀਆਂ ਉਹ ਦਿਖਾ ਰਹੇ ਹਾਂ। ਤੇ ਆਪਣੇ ਨਾਲ ਇਸ ਟਾਈਮ ਇੱਕ ਯੰਗ ਮੈਨ ਆਰਮੀ ਦੇ ਵਿੱਚੋਂ ਉਹ ਆਪਣੇ ਨਾਲ ਜੁੜੇ ਨੇ। ਗੁਰਪ੍ਰੀਤ ਸਿੰਘ ਓਕਲੈਂਡ ਤੋਂ ਆਏ ਨੇ ਤੇ ਯੂਬਾ ਸਿਟੀ ਦੇ ਵਿੱਚ ਇਸ ਟਾਈਮ ਨਗਰ ਕੀਰਤਨ ਦੇ ਦਰਸ਼ਨਾਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੀ ਜਰਨੀ, ਉਹਨਾਂ ਦੀ ਯਾਤਰਾ ਦੇ ਬਾਰੇ, ਫੌਜੀ ਕਿੱਦਾਂ ਬਣੇ ਇੱਥੇ ਆ ਕੇ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਪ੍ਰੀਤ ਸਿੰਘ ਜੀ, ਅਮਰੀਕਾ ਦੇ ਹੁਣ ਫੌਜ ਦੇ ਵਿੱਚ ਆ, ਵਰਦੀ ਤੁਹਾਡੀ ਇਸ ਚੀਜ਼ ਨੂੰ ਜਿਹੜੀ ਉਹ ਦੱਸਦੀ ਆ। ਜੇ ਤੁਸੀਂ ਇੱਥੇ ਤੱਕ ਦੀ ਜਰਨੀ ਤੁਸੀਂ ਸਾਡੇ ਨਾਲ ਸਾਂਝ ਜਿਹੜੀ ਪਾਉਣੀ ਹੋਵੇ। ਹਾਂਜੀ, ਮੈਂ 28 ਸਾਲ ਇੰਡੀਆ ਰਿਹਾ, ਉੱਥੇ ਮੈਂ ਪੜ੍ਹਾਉਂਦਾ ਵੀ ਰਿਹਾ, ਮਾਸਟਰ ਡਿਗਰੀ ਕੀਤੀ ਸੀਗੀ ਤੇ ਫਾਦਰ ਸਾਹਿਬ ਇੱਥੇ ਸੀਗੇ। ਤੇ ਇੱਕ ਤਮੰਨਾ ਸੀਗੀ ਇੰਡੀਆ ਦੇ ਵਿੱਚ ਵੀ ਆਰਮੀ 'ਚ ਜਾਣ ਦੀ, ਪਰ ਸਾਨੂੰ ਪਤਾ ਲੱਗਿਆ ਵੀ ਆਰਮੀ 'ਚ ਜਾਣਾ ਕਿੱਦਾਂ, ਸਾਨੂੰ ਇੰਡੀਆ ਦੇ ਵਿੱਚ ਏਜ ਲੰਘ ਗਈ ਸੀਗੀ, ਠੀਕ ਹੈ। ਚਲੋ ਮਹਾਰਾਜ ਨੇ ਐਸੀ ਕਿਰਪਾ ਕੀਤੀ, ਅਮਰੀਕਾ ਆਏ। ਅਮਰੀਕਾ ਜਾ ਕੇ ਮੈਂ ਉਸ ਟਾਈਮ ਰੈਸਟੋਰੈਂਟ ਦੇ ਵਿੱਚ ਮੈਂ ਬਰਤਨ ਸਾਫ਼ ਕਰਦਾ ਸੀਗਾ, ਜਦ ਮੈਨੂੰ ਕਾਲ ਆ ਗਈ ਰਿਕਰੂਟਰ ਦੀ। ਇੱਥੋਂ ਜਦੋਂ ਤੁਸੀਂ ਆਉਂਦੇ ਅਪਲਾਈ ਕਰਤਾ ਸੀਗਾ? ਨਹੀਂ, ਆਉਂਦੇ ਸਭ ਤੋਂ ਪਹਿਲਾਂ ਗ੍ਰੀਨ ਕਾਰਡ ਅਪਲਾਈ ਕੀਤਾ, ਉਸ ਤੋਂ ਬਾਅਦ ਮੈਂ ਜੌਬਸ ਅਪਲਾਈ ਕਰਨੀਆਂ ਸ਼ੁਰੂ ਕਰਤੀਆਂ, ਠੀਕ ਹੈ। ਤੇ ਮੈਂ ਉਹੀ ਆਪਣੇ ਫਾਦਰ ਸਾਹਿਬ ਨਾਲ ਰੈਸਟੋਰੈਂਟ 'ਚ ਕੰਮ ਕਰਦਾ ਸੀ ਤੇ ਮੈਨੂੰ ਰਿਕਰੂਟਰ ਦੀ ਕਾਲ ਆ ਗਈ, ਕਹਿੰਦੇ ਭਈ ਤੁਸੀਂ ਕੁਆਲੀਫਾਈ ਕਰਦੇ ਆ ਵੀ ਤੁਸੀਂ ਆਰਮੀ ਜਾਣਾ ਚਾਹੁੰਦੇ ਆ। ਤੇ ਮੈਂ ਡੈਡੀ ਨੂੰ ਪੁੱਛਿਆ, ਮੈਂ ਕਿਹਾ ਵੀ ਆਰਮੀ 'ਚ ਡੈਡੀ ਜੀ ਰੱਖ ਲਓਗੇ ਸਾਨੂੰ? ਡੈਡੀ ਕਹਿੰਦੇ ਗੋਲੀ ਚਲਾਣੀ, ਚੱਲ ਜਾ ਤੂੰ, ਹੈ ਨਾ। ਇੰਗਲਿਸ਼ ਵੀ ਨਹੀਂ ਬਹੁਤੀ ਆਉਂਦੀ ਸੀਗੀ। ਤੇ ਚਲੋ ਅਸੀਂ ਚੱਲ ਗਏ ਜੀ ਤੇ ਆਪਣਾ ਟੈਸਟ ਦਿੱਤਾ, ਪਾਸ ਹੋ ਗਏ, ਟੈਸਟ 'ਚੋਂ ਵਧੀਆ ਸੀਗੇ। ਤੇ ਇਸ ਤਰ੍ਹਾਂ ਸਾਨੂੰ ਉਹਨਾਂ ਨੇ ਆਰਮੀ 'ਚ ਭਰਤੀ ਕਰ ਲਿਆ। ਅੱਜ ਮਾਲਕ ਦੀ ਕਿਰਪਾ ਨਾਲ ਅਮਰੀਕਾ ਦੀ ਆਰਮੀ 'ਚ ਵੀ ਆ, ਯੂਨੀਫਾਰਮ ਵੀ ਆ, ਇੱਜ਼ਤ ਵੀ ਆ, ਸਾਰਾ ਕੁਝ ਮਾਲਕ ਨੇ ਦੇ ਦਿੱਤਾ। ਸੋ ਬਿਲਕੁਲ, ਕਿੰਨੇ ਵਰੇ ਹੋ ਗਏ ਤੁਹਾਨੂੰ ਇੱਥੇ ਆਰਮੀ 'ਚ? ਆਰਮੀ ਦੇ ਵਿੱਚ ਮੈਨੂੰ 2 ਸਾਲ 5 ਮਹੀਨੇ ਹੋ ਗਏ। ਠੀਕ ਹੈ। ਹਾਂਜੀ, ਇੱਥੇ ਆਇਆ ਨੂੰ। ਇਸ ਟਾਈਮ ਕਿੱਥੇ ਤੁਸੀਂ ਡਿਪਲੋਇਡ ਆ? ਮੇਰਾ ਇਸ ਟਾਈਮ ਜਿਹੜਾ ਡਿਊਟੀ ਸਟੇਸ਼ਨ ਆ ਕੈਲੀਫੋਰਨੀਆ 'ਚ ਹੀ ਆ, ਫੋਰਟ ਅਰਵਿਨ। ਹਾਂਜੀ, ਤਾਂ ਨੈਕਸਟ ਈਅਰ ਆਰਮੀ ਦੀ ਬਦੌਲਤ 20 ਸਾਲ ਪੂਰੀ ਕਰਨੀ ਆ ਤੇ ਪੂਰਾ ਵਰਲਡ ਘੁੰਮਣਾ ਆ, ਫ੍ਰੀ ਦੇ ਵਿੱਚ ਘੁੰਮਣਾ ਆ, ਠੀਕ ਹੈ। ਨਾਲੇ ਫੈਮਿਲੀ ਨੂੰ ਘੁਮਾਵਾਂਗੇ, ਨਾਲੇ ਵਰਲਡ ਟੂਰ ਕੱਢਾਂਗੇ, ਦੇਸ਼ ਦੀ ਸੇਵਾ ਕਰਾਂਗੇ। ਹਾਂਜੀ, ਆਰਮੀ ਨੇ ਬੜਾ ਕੁਝ ਦਿੱਤਾ ਹੈ ਜੀ। ਸੋ ਆਰਮੀ ਦੇ ਜ਼ਰੀਏ ਇੱਦਾਂ ਜਿਹੜੀਆਂ ਕਾਫੀ ਓਪਰਚੁਨਿਟੀਜ਼, ਮੌਕੇ ਜਿਹੜੇ ਤੁਹਾਨੂੰ ਮਿਲਦੇ ਆ। ਸੋ ਇੱਕ ਉੱਥੇ ਪੜ੍ਹਾਉਣ ਵਾਲਾ ਬੰਦਾ, ਪ੍ਰੋਫੈਸਰ, ਟੀਚਰ ਦਾ ਜਿਹੜਾ ਉੱਥੇ ਕਰਦਾ, ਇੱਥੇ ਆ ਕੇ ਫਿਰ ਭਾਂਡੇ ਧੋਣ ਵਾਲੇ ਪਾਸੇ ਰੈਸਟੋਰੈਂਟ 'ਚ ਜਾਂਦਾ ਹੈ ਤੇ ਫਿਰ ਆਰਮੀ ਦੇ ਵਿੱਚ, ਇਹ ਤੁਹਾਨੂੰ ਕਿੱਦਾਂ ਦਾ ਸਫ਼ਰ ਰਿਹਾ ਹੈ? ਇਹਦੇ ਵਿੱਚ ਮਾਲਕ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਆ ਭਾਜੀ, ਕਿਉਂਕਿ ਇੱਕ ਬੰਦਾ ਆ ਉਹ ਉੱਥੇ ਪ੍ਰੋਫੈਸਰੀ ਕਰਦਾ, ਪੜ੍ਹਾਉਂਦਾ ਆ, ਇੱਥੇ ਆ ਕੇ ਜੇ ਬਰਤਨ ਤਾਂ ਹੀ ਸਾਫ਼ ਕਰੂਗਾ ਜੇ ਉਹ ਸਾਰਿਆਂ ਨੂੰ ਇੱਕ ਨਜ਼ਰੀਏ ਨਾਲ ਦੇਖਦਾ। ਆਪਣੀ ਮੈਂ ਨੂੰ ਮੁਕਾਉਣਾ ਪੈਂਦਾ ਜੇ ਤੁਸੀਂ ਅਮਰੀਕਾ 'ਚ ਕਾਮਯਾਬ ਹੋਣਾ। ਹਉਮੈ ਕੱਢਣੀ ਆ, ਹਉਮੈ ਆਪਣੀ ਕੱਢਣੀ ਪੈਂਦੀ, ਉਹ ਤਾਂ ਨਿਕਲਦੀ ਆ ਜੇ ਮਹਾਰਾਜ ਕਿਰਪਾ ਕਰਦੇ ਆ, ਠੀਕ ਹੈ। ਬੰਦੇ ਦੇ ਕੱਢਿਆ ਜਾਂ ਗ੍ਰੰਥ ਪੜ੍ਹ ਕੇ ਨਹੀਂ ਨਿਕਲਦੀ, ਜਦ ਮਹਾਰਾਜ ਹੱਥ ਰੱਖਦੇ ਆ ਸਿਰ ਤੇ ਫਿਰ ਹਉਮੈ ਨਿਕਲਦੀ ਆ ਬੰਦੇ ਦੀ। ਤੇ ਵਧੀਆ ਸੀਗਾ ਉਹ ਵੀ, ਕਿਉਂਕਿ ਮੈਂ ਜਦ ਆਪਣੇ ਫਾਦਰ ਸਾਹਿਬ ਨੂੰ ਦੇਖਿਆ, ਜਾਂ ਅਸੀਂ ਇੰਡੀਆ ਸੀਗੇ ਨਾ, ਸਾਨੂੰ ਲੱਗਦਾ ਸੀ ਵੀ ਪਤਾ ਨਹੀਂ ਪੈਸੇ ਕਿੱਥੋਂ ਭੇਜਦੇ ਆ। ਇੱਥੇ ਆ ਕੇ ਸਾਨੂੰ ਪਤਾ ਲੱਗਿਆ ਵੀ ਪੈਸਾ ਬਣਦਾ ਕਿੱਦਾਂ ਆ। 24 ਘੰਟੇ ਮਸ਼ੀਨ ਵਾਂਗੂ ਚੱਲਣਾ ਪੈਂਦਾ, ਵੀ ਮਸ਼ੀਨ ਵਾਂਗੂ ਚੱਲਣਾ ਪੈਂਦਾ ਆ। 1 ਮਿੰਟ ਅਗਲੇ ਵੱਧ ਵੀ ਨਹੀਂ ਲਾਉਣ ਦਿੰਦੇ, ਵੀ ਓਵਰ ਟਾਈਮ ਲਾਣਾ ਪੈਣਾ। 1 ਮਿੰਟ ਘੱਟ ਵੀ ਨਹੀਂ ਲਾਉਣ ਦਿੰਦੇ, ਵੀ ਇਹਨੂੰ ਪੈਸੇ ਖਰਾਬ ਸਾਡੇ ਜਾਣੇ ਆ ਜੇ ਇਹਨੂੰ ਘੱਟ ਟਾਈਮ ਲਾਣ ਦੇ ਦਿੱਤਾ, ਠੀਕ ਹੈ ਜੀ। ਸੋ ਉਦੋਂ ਫਿਰ ਤੁਹਾਨੂੰ
ਇੱਛਾ ਸੀਗੀ ਜਦੋਂ ਮਤਲਬ ਕਿਉਂਕਿ ਪ੍ਰੋਫੈਸਰ ਦਾ ਰੁਤਬਾ ਉੱਥੇ ਵੀ ਬੜਾ ਵਧੀਆ ਹੈ, ਇੱਜ਼ਤਦਾਰ ਜਿਹੜੀ ਇਹ ਇੱਕ ਕੰਮ ਆ, ਤੇ ਫਿਰ ਵੀ ਤੁਹਾਡੇ ਮਨ 'ਚ ਇੱਛਾ ਸੀ ਵੀ ਅਮਰੀਕਾ ਜਾਣਾ ਹੀ ਆ? ਅਮਰੀਕਾ ਦੇ ਵਿੱਚ ਹਾਂਜੀ ਭਾਜੀ, ਮੈਂ ਜਿੱਦਾਂ ਪ੍ਰਾਈਵੇਟ ਟੀਚਰ ਸੀਗਾ, ਠੀਕ ਹੈ। ਹੁਣ ਵੀ ਪ੍ਰਾਈਵੇਟ ਟੀਚਰਾਂ ਦੀ ਤਨਖਾਹ ਉਹੀ 8,000 9,000 ਰੁਪਈਆ ਹੈ, ਠੀਕ ਹੈ ਜੀ। ਕੁਝ ਨਹੀਂ ਬਣਦਾ 8-9,000 ਰੁਪਈਏ ਦੇ ਨਾਲ, ਠੀਕ ਹੈ ਨਾ। ਤੇ ਤਮੰਨਾ ਇਹ ਸੀਗੀ ਵੀ ਚਲੋ ਕਿਤੇ ਸੈੱਟ ਹੋ ਜਾਈਏ, ਉੱਥੇ ਹੋਈਏ ਜਾਂ ਅਮਰੀਕਾ ਹੋਈਏ। ਦਾਣਾ ਪਾਣੀ ਅਮਰੀਕਾ ਦਾ ਲਿਖਿਆ ਹੋਇਆ ਸੀਗਾ ਤੇ ਅਸੀਂ ਅਮਰੀਕਾ ਆ ਗਏ। ਸੋ ਤੁਸੀਂ ਨੌਜਵਾਨਾਂ ਨੂੰ ਜਿਹੜੇ ਉੱਥੇ ਤਾਂਗ ਦੇ ਵਿੱਚ ਨੇ, ਅਮਰੀਕਾ ਵੀ ਆਉਣਾ ਚਾਹੁੰਦੇ ਨੇ ਜਾਂ ਇੱਥੇ ਵੀ ਜਿਹੜੇ ਪਹੁੰਚੇ ਨੇ, ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ? ਜਿਹੜੇ ਤਾਂ ਇੱਥੇ ਪਹੁੰਚ ਚੁੱਕੇ ਆ, ਮੈਂ ਇਹ ਗੱਲ ਮੈਂ ਸ਼ੇਅਰ ਕਰਨੀ ਚਾਹੁੰਦਾ ਸੀਗਾ ਸਾਰਿਆਂ ਦੇ ਨਾਲ, ਤੇ ਉਹ ਗ੍ਰੀਨ ਕਾਰਡ ਹੋਲਡਰ ਨੇ, ਉਹਨਾਂ ਦੇ ਕੋਲ ਡਿਗਰੀ ਹੈਗੀ ਆ, ਬੈਚਲਰਸ ਡਿਗਰੀ ਆ ਜਾਂ ਮਾਸਟਰਸ ਡਿਗਰੀ ਆ। ਇੱਥੇ ਆ ਕੇ ਸਟਰਗਲ ਕਰਨਾ ਪੈਂਦਾ ਜੌਬ ਦੇ ਵਾਸਤੇ, ਕਿਉਂਕਿ ਅਮਰੀਕਾ ਦੇ ਵਿੱਚ ਜੇ ਤੁਸੀਂ ਇੰਡੀਆ ਤੋਂ ਡਿਗਰੀ ਕਰਕੇ ਆਏ ਆ, ਤੁਹਾਨੂੰ ਡਾਇਰੈਕਟ ਜੌਬ ਨਹੀਂ ਮਿਲਦੀ। ਇੱਥੇ ਤੁਹਾਨੂੰ ਕ੍ਰੈਡੈਂਸ਼ੀਅਲ ਚਾਹੀਦਾ, ਕੋਈ ਨਾ ਕੋਈ ਸਰਟੀਫਿਕੇਟ ਚਾਹੀਦਾ ਹੈ, ਕੋਈ ਨਾ ਕੋਈ ਤੁਹਾਨੂੰ ਕੋਰਸ ਕਰਨਾ ਪੈਣਾ। ਉਹ ਕੋਰਸ ਕਰਨ ਲਈ 35,000 ਤੋਂ 40,000 ਡਾਲਰ ਲੱਗ ਜਾਂਦਾ, ਠੀਕ ਹੈ। ਉਹਨਾਂ ਨੂੰ ਸਭ ਤੋਂ ਪਹਿਲੀ ਮੇਰੀ ਸਲਾਹ ਇਹੀ ਹੈ, ਜੇ ਗ੍ਰੀਨ ਕਾਰਡ ਹੋਲਡਰ ਨੇ, ਤੁਸੀਂ ਆਰਮੀ ਜੁਆਇਨ ਕਰੋ, 2 ਸਾਲ 3 ਸਾਲ ਦਾ ਕੰਟਰੈਕਟ ਕਰੋ, ਟ੍ਰੇਨਿੰਗ ਪੂਰੀ ਕਰਕੇ ਆਰਮੀ ਦੇ ਵਿੱਚੋਂ ਐਕਸਪੀਰੀਅੰਸ ਲੈ ਜਾਓ, ਜਿਹੜੀ ਵੀ ਜੌਬ ਤੁਸੀਂ ਕਰਨੀ ਚਾਹੁੰਦੇ ਆ। ਨਾਲੇ ਪ੍ਰੈਫਰੈਂਸ ਬਹੁਤ ਸਾਰੀਆਂ ਜੌਬਸ ਦੇ ਵਿੱਚ ਆਰਮੀ ਵਾਲਿਆਂ ਨੂੰ, ਰਿਜ਼ਰਵ ਵਾਲਿਆਂ ਨੂੰ ਇਦਾਂ ਮਿਲਦੀ ਆ। ਹਾਂਜੀ ਭਾਜੀ, ਜਦ ਨਾ ਤੁਹਾਡਾ ਕੰਟਰੈਕਟ ਪੂਰਾ ਹੋਣੇ ਵਾਲਾ ਹੁੰਦਾ ਆ, ਤਾਂ 6 ਮਹੀਨੇ ਪਹਿਲਾਂ ਤੁਹਾਨੂੰ ਅਲੱਗ ਕੋਰਸ ਕਰਵਾ ਕੇ ਤੁਹਾਡੀ ਜੌਬ ਲਵਾ ਕੇ ਭੇਜਦੇ ਆ। ਹਾਂਜੀ, ਜੋ ਸੋ ਧਿਆਨ ਰੱਖਦੇ ਵੀ ਉਹਨਾਂ ਦਾ ਜਿਹੜਾ ਫੌਜੀ ਐਵੇਂ ਰੁਲੇ ਨਾ। ਹਾਂਜੀ, ਉਹ ਤੁਹਾਨੂੰ ਬਿਲਕੁਲ ਪੁੱਛਣਗੇ ਕਿ ਤੁਸੀਂ ਕਿਹੜਾ ਬਾਹਰ ਤੁਸੀਂ ਕਿਹੜੀ ਜੌਬ ਕਰਨੀ ਚਾਹੁੰਦੇ ਆ, ਤੁਹਾਨੂੰ ਫ੍ਰੀ 'ਚ ਸਕੂਲਿੰਗ ਦੇਊਗੇ, ਤੁਹਾਨੂੰ ਜੌਬ ਵੀ ਲੱਭ ਕੇ ਦੇਊਗੇ। ਔਰ ਜਿਹੜੇ ਨੌਜਵਾਨ ਇੰਡੀਆ 'ਚ ਆ, ਠੀਕ ਹੈ, ਜੇ ਤਾਂ ਉਹ ਵੈਲ ਸੈਟਲਡ ਹੈਗੇ ਆ, ਓਬਵੀਅਸਲੀ ਫਿਰ ਉਹਨਾਂ ਨੇ ਅਮਰੀਕਾ ਕਿਉਂ ਆਉਣਾ। ਪਰ ਜੇ ਨਹੀਂ ਹੈਗੇ, ਸਭ ਤੋਂ ਪਹਿਲਾਂ ਤਾਂ ਮਿਹਨਤ ਕਰੋ। ਮੇਰੀ ਸਲਾਹ ਇਹੀ ਆ, ਆਪਣੇ ਮਾਪਿਓ ਦੀ ਇੱਜ਼ਤ ਕਰੋ, ਕਿਉਂਕਿ ਜਿਹੜਾ ਆਪਣੇ ਮਾਪਿਓ ਦੀ ਇੱਜ਼ਤ ਕਰਦਾ ਆ, ਉਹਨੂੰ ਪ੍ਰਮਾਤਮਾ ਆਪੇ ਪਾਰ ਲਾ ਦਿੰਦਾ, ਕਿਸੇ ਕੰਮ 'ਚ ਹੋਵੇ, ਠੀਕ ਹੈ ਨਾ। ਹੁਣ ਜਿਹੜੇ ਇੱਥੇ ਰੈਸਟੋਰੈਂਟ ਖੋਲੇ ਹੋ ਆ, ਜਿਨ੍ਹਾਂ ਨੇ ਉਹ ਪਹਿਲਾਂ ਭਾਂਡੇ ਧੋਂਦੇ ਸੀਗੇ, ਫਿਰ ਉਹਨਾਂ ਨੇ ਰੈਸਟੋਰੈਂਟ ਖੋਲ੍ਹੇ, ਠੀਕ ਹੈ ਨਾ। ਪਹਿਲਾਂ ਹਾਂਜੀ, ਮਾਂ ਪਿਓ ਦੀ ਇੱਜ਼ਤ ਕਰੋ ਤੇ ਸਾਰਿਆਂ ਨੂੰ ਇੱਕ ਬਰਾਬਰ ਸਮਝੋ, ਆਪੇ ਪ੍ਰਮਾਤਮਾ ਫੜ ਲਾਂਦਾ ਮਿਹਨਤ ਨੂੰ। ਹਾਂਜੀ। ਸੋ ਗੁਰਪ੍ਰੀਤ ਜੀ, ਹੁਣ ਤੁਸੀਂ ਵਿਸ਼ੇਸ਼ ਤੌਰ ਦੇ ਉੱਤੇ ਨਗਰ ਕੀਰਤਨ ਦੇ ਲਈ ਹੀ ਇੱਥੇ ਦਰਸ਼ਨਾਂ ਦੇ ਲਈ ਪਹੁੰਚੇ ਹੋਏ ਹੋ? ਹਾਂਜੀ, ਮੇਰਾ ਸਾਡੇ ਨਾ ਆਰਮੀ ਦੇ ਵਿੱਚ ਇੱਕ ਰੂਲ ਹੈ, ਜੇ ਨਾ ਕੋਈ ਵੀ ਧਾਰਮਿਕ ਤੁਹਾਡੇ ਧਾਰਮਿਕ ਰਿਲੀਜਨ ਦੇ ਨਾਲ ਤੁਹਾਡੇ ਰਿਲੇਟਡ ਕੋਈ ਵੀ ਚੀਜ਼ ਆ ਨਾ, ਉਹ ਤੁਹਾਨੂੰ ਮਨਾ ਨਹੀਂ ਕਰਦੇ, ਨਾ ਤੁਹਾਡੀ ਛੁੱਟੀ ਕੱਟਦੇ ਆ। ਓਕੇ, ਵੀ ਜਾਓ ਫਿਰ ਤੁਸੀਂ ਜ਼ਰੂਰ। ਹਾਂਜੀ, ਮੈਂ ਬਕਾਇਦਾ ਲਿਖ ਕੇ ਆਇਆ ਵੀ ਮੈਂ ਆਪਣੀ ਕਮਿਊਨਿਟੀ ਨੂੰ ਦੱਸਣਾ ਆ, ਕਿਉਂਕਿ ਸਾਡੇ ਪੰਜਾਬੀਆਂ ਨੂੰ ਪਤਾ ਹੀ ਨਹੀਂ ਹੈ, ਕਈਆਂ ਨੂੰ, ਸਾਰਿਆਂ ਦੀ ਨਹੀਂ ਗੱਲ ਕਰਦਾ। ਜਦ ਮੈਂ ਆਇਆ ਸੀਗਾ, ਮੈਨੂੰ ਨਾ ਸੋ ਪਤਾ ਵੀ ਮੈਂ ਆਰਮੀ 'ਚ ਵੀ ਆ ਸਕਦਾ, ਠੀਕ ਹੈ। ਤੇ ਮੇਰੇ ਦੱਸਣ ਦੇ ਨਾਲ ਹੋ ਸਕਦਾ ਹੈ ਵੀ ਜਿਹੜੇ ਮੇਰੇ ਵਰਗੇ ਡਿਗਰੀ ਕਰਕੇ ਆਏ ਹੋ ਆ, ਜੌਬ ਲੱਭਦੇ ਆ, ਨਹੀਂ ਮਿਲਦੀ, ਸਟਰਗਲ ਕਰਦੇ ਪਏ ਆ, ਤੇ ਕੰਟੈਕਟ ਵੀ ਕਰ ਸਕਦੇ ਆ, ਠੀਕ ਹੈ। ਤਾਂ ਈਮੇਲ ਕਰ ਸਕਦੇ ਆ, ਮੈਂ ਹਮੇਸ਼ਾ ਉਹਨਾਂ ਦੀ ਹੈਲਪ ਲਈ। ਕੀ ਈਮੇਲ ਆ ਤੁਹਾਡੀ? ਮੇਰੀ ਈਮੇਲ ਹੈਗੀ ਆ ਜੀ armank77@yahoo.com। ਹਾਂਜੀ, ਮੈਨੂੰ ਕਦੇ ਵੀ ਈਮੇਲ ਕਰੋ। ਆਉਣਾ ਚਾਹੁੰਦੇ ਤੁਸੀਂ ਆਰਮੀ ਦੇ ਵਿੱਚ, ਮੈਨੂੰ ਜੇ ਬੰਦੇ ਨੇ ਡਿਗਰੀ ਕੀਤੀ ਹੋਆ, ਗ੍ਰੀਨ ਕਾਰਡ ਹੈਗਾ ਆ, ਉਹ ਸਿੱਧਾ ਲੈਫਟੀਨੈਂਟ ਭਰਤੀ ਹੋ ਸਕਦਾ। ਓਕੇ, ਠੀਕ ਹੈ ਜੀ। ਉਹਦੇ ਲਈ ਤਰੀਕਾ ਆ, ਟੈਸਟ ਦੇ ਵਿੱਚੋਂ ਨੰਬਰ ਚਾਹੀਦੇ ਆ, ਫਿਜ਼ੀਕਲੀ ਫਿਟ ਤੇ ਉਹ ਸਾਰੀਆਂ ਚੀਜ਼ਾਂ ਆਬਵੀਅਸਲੀ ਜਿਹੜੀਆਂ ਰਿਕੁਆਇਰ। ਜੀ ਬਿਲਕੁਲ। ਸਭ ਤੋਂ ਪਹਿਲਾਂ ਰਿਟਨ ਟੈਸਟ ਹੁੰਦਾ ਹੈ, ਰਿਟਨ ਟੈਸਟ ਦੇ ਵਿੱਚੋਂ ਜੇ ਤਾਂ ਤੁਸੀਂ ਸਿਪਾਹੀ ਭਰਤੀ ਹੋਣਾ ਆ, ਉਹਦੇ ਲਈ 33 ਨੰਬਰ ਚਾਹੀਦੇ ਆ। ਸਾਡੇ ਆਂਦੇ 33 ਹੁੰਦੇ ਸੀ, ਆਪਣੇ ਸ਼ੁਰੂ ਤੋਂ ਹੀ 33 ਆਇਆ ਨਾ, ਤੇ ਪਰ ਫਿਰ ਵੀ ਜੇ ਤੁਸੀਂ ਅਫਸਰ ਭਰਤੀ ਹੋਣਾ ਆ, ਤਾਂ ਉਹਦੇ ਲਈ ਥੋੜੇ ਵੱਧ। ਸੋ ਨਹੀਂ, ਚਲੋ ਬਹੁਤ ਵਧੀਆ ਜਿਹੜਾ ਉਪਰਾਲਾ ਆ, ਵਧੀਆ ਤੁਸੀਂ ਜੌਬ ਕਰ ਰਹੇ ਆ। ਥੈਂਕ ਯੂ ਆ ਤੁਸੀਂ ਸਰਵਿਸ ਦੇ ਲਈ। ਤੇ ਕਈ ਵਾਰੀ ਬੰਦਾ ਸੋਚਦਾ ਵੀ ਚਲੋ ਜਿੱਦਾਂ ਤੁਸੀਂ ਕਿਹਾ ਵੀ 2-3 ਸਾਲ ਦਾ ਕੰਟਰੈਕਟ ਵੀ ਕਰ ਸਕਦੇ, ਇੰਨੇ ਕਰਕੇ ਬਾਅਦ ਤੁਸੀਂ ਆਪਣੀ ਸਿਵਲ ਲਾਈਫ ਦੇ ਵਿੱਚ ਫਿਰ ਦੁਬਾਰਾ ਵਾਪਸ ਜਿਹੜੇ ਉਹ ਤੁਸੀਂ ਜਾ ਸਕਦੇ ਆ। ਐਕਟਿਵ ਡਿਊਟੀ ਹੁੰਦੀ ਆ, ਰਿਜ਼ਰਵ ਹੁੰਦੇ ਆ, ਨੈਸ਼ਨਲ ਗਾਰਡ ਹੁੰਦੇ, ਵੀ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਆ। ਹਾਂਜੀ, ਇਹ ਮਿਲਟਰੀ ਦੇ ਚਾਰੇ ਬ੍ਰਾਂਚਾਂ ਦੇ ਵਿੱਚ, ਚਾਹੇ ਆਰਮੀ ਆ, ਮਰੀਨਸ ਆ, ਨੈਸ਼ਨਲ ਗਾਰਡ, ਆਪਣੇ ਆਰਮੀ, ਮਰੀਨਸ, ਨੇਵੀ ਆ, 에ਅਰ ਫੋਰਸ ਆ, ਇਹਨਾਂ ਸਾਰਿਆਂ ਦੇ ਵਿੱਚ ਤਿੰਨੇ ਆਪਸ਼ਨਾਂ ਹੁੰਦੀਆਂ, ਠੀਕ ਹੈ। ਤੁਸੀਂ ਐਕਟਿਵ ਡਿਊਟੀ ਤੇ ਰਹਿ ਸਕਦੇ ਆ, ਨੈਸ਼ਨਲ ਗਾਰਡ ਜਾ ਸਕਦੇ ਆ, ਆਰਮੀ ਰਿਜ਼ਰਵ ਦੇ ਵਿੱਚ ਜਾ ਸਕਦੇ ਆ, ਠੀਕ ਹੈ। ਜੇ ਸਿਟੀਜ਼ਨਸ਼ਿਪ ਲੈਣੀ ਆ, ਉਹਨਾਂ ਵਾਸਤੇ ਮੇਰੀ ਇਹੀ ਤੁਹਾਨੂੰ ਸਲਾਹ ਆ, ਜੇ ਸਿਰਫ ਤੁਸੀਂ ਸਿਟੀਜ਼ਨਸ਼ਿਪ ਲੈਣੀ ਆ, ਤੁਸੀਂ ਰਿਜ਼ਰਵ ਦੇ ਵਿੱਚ ਆਓ, 2 ਮਹੀਨੇ ਦੀ ਬੇਸਿਕ ਟ੍ਰੇਨਿੰਗ ਕਲੀਅਰ ਕਰੋ, 2 ਮਹੀਨੇ ਇੱਕ ਹੋਰ ਟ੍ਰੇਨਿੰਗ ਹੁੰਦੀ ਆ, ਉਸ ਤੋਂ ਬਾਅਦ ਤੁਸੀਂ ਆਪਣੀ ਸਿਟੀਜ਼ਨਸ਼ਿਪ ਲੈ ਕੇ ਤੁਸੀਂ ਰਿਲੀਵ। ਸੋ ਜਿੱਦਾਂ ਹੁਣ ਆਪਣੇ ਬਹੁਤ ਸਾਰੇ ਮੁੰਡੇ ਅਸਾਈਲਮ ਬੇਸ ਜਿਹੜੇ ਹੁੰਦੇ ਆ, ਕਿ ਉਹਨਾਂ ਦੇ ਲਈ ਵੀ ਇਹ ਆਪਸ਼ਨ ਰਾਹ ਹੁੰਦੇ ਆ, ਜਾਂ ਉਹਨਾਂ ਦੇ ਲਈ ਪਹਿਲਾਂ ਤਾਂ ਹੁੰਦੇ ਸੀ, ਮੈਨੂੰ ਪਤਾ ਸ਼ਾਇਦ ਹੁਣ ਥੋੜੇ ਮੁਸ਼ਕਲ ਆ, ਜਾਂ ਕਿੱਦਾਂ ਆ? ਮੈਂ ਹੁਣ ਵੀ ਫਰਿਆਦ ਕਰਦਾ, ਠੀਕ ਹੈ। ਮੈਂ ਕੋਸ਼ਿਸ਼ ਵੀ ਕੀਤੀ ਸੀਗੀ ਆਪਣੇ ਕਮਾਂਡਰ ਨਾਲ ਗੱਲ ਕਰਨ ਦੀ, ਉਹਨਾਂ ਰਿਕੁਐਸਟ ਕੀਤੀ ਸੀਗੀ ਵੀ ਉਹ ਤੁਸੀਂ ਪ੍ਰੋਸੈਸ ਜੇ ਦੁਬਾਰਾ ਸ਼ੁਰੂ ਕਰ ਦੋ, ਵੀ ਜਿਹੜਾ ਵਰਕ ਪਰਮਿਟ ਤੇ ਆ ਉਹਨੂੰ ਸਿਟੀਜ਼ਨਸ਼ਿਪ ਦਵਾਂਗੇ, ਬਟ ਕੰਡੀਸ਼ਨ ਇਹ ਆ ਵੀ ਉਹਨੂੰ 5 ਸਾਲ ਲਾਣੇ ਪਊਗੇ, ਠੀਕ ਹੈ। ਆਪਾਂ ਇੱਕ ਕੰਡੀਸ਼ਨ ਰੱਖ ਦਿੰਦੇ ਨਾਲ ਨਾ, ਮੈਂ ਕੋਸ਼ਿਸ਼ ਆਪਣੇ ਵੱਲੋਂ ਕਰਦਾ ਪਿਆ ਆ, ਠੀਕ ਹੈ। ਔਰ ਮੇਰੀ ਰਿਕੁਐਸਟ ਆ, ਮੇਰੀ ਜਿੰਨੇ ਵੀ ਆਪਣੇ ਲਾਇਰਸ ਨੇ, ਵਕੀਲ ਨੇ, ਹਨਾ, ਇੱਥੇ ਪੰਜਾਬੀ, ਜੇ ਉਹ ਕੁਝ ਕਰ ਸਕਣ, ਕੋਈ ਐਪਲੀਕੇਸ਼ਨ ਲਿਖ ਕੇ ਕਾਂਗਰਸਮੈਨ ਤੱਕ ਜਾਂ ਕਿਸੇ ਵੀ ਤਰੀਕੇ ਨਾਲ ਅਫਸਰ ਨੂੰ ਪਹੁੰਚਾ ਸਕਣ, ਤਾਂ ਜਿਹਦੇ ਨਾਲ ਜਿਹੜੇ ਆਪਣੇ ਪੜ੍ਹਿਓ ਲਿਖਿਓ ਨੌਜਵਾਨ ਆ,
ਠੀਕ ਹੈ ਰਾਹ ਮਿਲ ਜਾਂਦਾ ਹੈ, ਪਾਥਵੇ ਹੋ ਜਾਂਦਾ। ਜੀ ਸਿਟੀਜ਼ਨਸ਼ਿਪ ਬਾਅਦ ਦੀ ਗੱਲ ਆ, ਉਹਨਾਂ ਨੂੰ ਇੱਕ ਰਾਹ ਮਿਲ ਜਾਂਦਾ ਆ। ਅਗਲੇ ਨੂੰ ਇਹ ਪਤਾ ਹੋਊਗਾ ਵੀ ਮੈਨੂੰ ਫਿਰ ਕੋਈ ਫਿਕਰ ਨਹੀਂ ਹੈ, ਐਟਲੀਸਟ ਮੈਂ ਇੱਥੇ ਰਹਿ ਸਕਦਾ ਕੋਈ ਇਹਦਾ। ਸੋ ਤੁਸੀਂ ਪੰਜਾਬੀ ਰੇਡੀਓ ਯੂਐਸਏ ਵੀ ਸੁਣਦੇ ਆ? ਹਾਂ ਮੇਰੇ ਡੈਡੀ ਜੀ ਬਹੁਤ ਸੁਣਦੇ ਆ, ਜਦ ਵੀ ਗੱਡੀ 'ਚ ਜਾਂਦੇ ਨਾ। ਹੁਣ ਮੇਰੇ ਡੈਡੀ ਇੰਡੀਆ ਗਏ ਹੋ ਆ, ਮੈਂ ਇੰਡੀਆ ਤੋਂ ਜ਼ਿਲ੍ਹਾ ਨਵਾਂ ਸ਼ਹਿਰ ਪਿੰਡ ਗੜੀ ਕੰਨਗੋ ਆ, ਤੇ ਉਹਨਾਂ ਨੇ ਉਹੀ ਲਾਉਣਾ। ਮੈਂ ਸਿੱਧੂ ਮੂਸੇ ਵਾਲਾ ਸੁਣਦਾ ਹੁੰਦਾ ਸੀਗਾ, ਡੈਡੀ ਨੇ ਕਹਿਣਾ ਤੂੰ ਐਂ ਕਰ ਯਾਰ ਤੂੰ ਨਾ ਪੰਜਾਬੀ ਰੇਡੀਓ ਲਾ। ਮੈਂ ਕਹਿਣਾ ਡੈਡੀ ਜੀ ਇਹ ਬੜਾ ਸੁਣਦੇ ਆ। ਡੈਡੀ ਕਹਿੰਦਾ ਉਹ ਨਹੀਂ ਤੇ ਤਾਜ਼ੇ ਗਾਣੇ ਆਉਂਦੇ ਆ। ਹਾਂਜੀ ਡੈਡੀ ਜੀ ਮੇਰੇ ਬੜਾ ਸੁਣਦੇ ਪੰਜਾਬੀ ਰੇਡੀਓ। ਇੱਕੋ ਤੁਹਾਡੀ ਇਮੀਗ੍ਰੇਸ਼ਨ ਦੀ ਨਿਊਜ਼ ਆਉਂਦੀ ਹੁੰਦੀ ਨਾ, ਹਾਂਜੀ ਅਪਡੇਟ, ਤੇ ਉਹ ਵੀ ਬੜੀ ਸੁਣਦੇ ਆ ਜੀ। ਤੁਹਾਡਾ ਫੇਸਬੁੱਕ ਪੇਜ ਵੀ ਸਾਰੇ ਫੋਲੋ ਕਰਦੇ ਆ। ਤੇ ਮੇਰੇ ਬ੍ਰਦਰ ਨੇ ਮੇਰੇ ਨਾਲ ਰੈਸਟੋਰੈਂਟ 'ਚ ਕੰਮ ਕਰਦੇ ਸੀਗੇ, ਹਾਂਜੀ ਆਉਂਦੇ ਪਏ ਨੇ ਉਹ ਵੀ, ਲੱਕੀ। ਉਹਨਾਂ ਨੇ ਮੈਨੂੰ ਸਪੈਸ਼ਲ ਕਿਹਾ, ਕਹਿੰਦੇ ਵੀ ਤੂੰ ਜਾ ਕੇ ਆਈ, ਫੋਟੋ ਕਰਾ ਕੇ ਆਈ ਭਾਜੀ ਨਾਲ। ਹਾਂਜੀ ਮੈਂ ਕਿਹਾ ਜ਼ਰੂਰ ਜਾਊਂਗਾ। ਹਾਂਜੀ ਥੈਂਕ ਯੂ ਤੁਹਾਡਾ, ਤੇ ਥੈਂਕ ਯੂ ਫॉर योर ਸਰਵਿਸ, ਤੇ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਸੋ ਇਹ ਸਨ ਗੁਰਪ੍ਰੀਤ ਸਿੰਘ, ਜਿਹੜੇ ਕਿ ਯੂਐਸ ਦੀ ਆਰਮੀ ਦੇ ਵਿੱਚ ਆ, ਜਿਨ੍ਹਾਂ ਨੇ ਆਪਣੇ ਨਾਲ ਦਿਲ ਦੀਆਂ ਗੱਲਾਂ ਕੀਤੀਆਂ, ਕਿੱਦਾਂ ਇੱਥੇ ਤੱਕ ਪਹੁੰਚੇ, ਕਿੱਦਾਂ ਉਹਨਾਂ ਨੇ ਨਾਲ ਦੇ ਨਾਲ ਜਿਹੜੀ ਉਹ ਸਲਾਹ ਵੀ ਦਿੱਤੀ ਵੀ ਤੁਸੀਂ ਵੀ ਜਿਹੜੇ ਇਸ ਰਾਹ 'ਤੇ ਚੱਲਦੇ ਹੋਏ ਅੱਗੇ ਇੱਥੇ ਪੱਕੇ ਹੋਣ ਦਾ ਵੀ ਰਾਹ ਹੁੰਦਾ ਆ। ਹੋਰ ਕਈ ਸਾਰੀਆਂ ਚੀਜ਼ਾਂ ਆ, ਬੈਟਰ ਆ, ਤੁਹਾਡੇ ਕੋਲ ਸਟੇਟਸ ਵੀ ਰਹਿੰਦਾ ਆ, ਤੁਹਾਡੀ ਇੱਜ਼ਤ ਵੀ ਆ, ਬਹੁਤ ਕੁਝ ਜਿਹੜਾ ਇਸ ਦੇ ਵਿੱਚ ਨਾਲ ਮਿਲਦਾ ਆ। ਹੋਰ ਗੱਲਾਂ ਬਾਤਾਂ ਲੈ ਕੇ ਫਿਰ ਆਉਂਦੇ ਰਵਾਂਗੇ ਇੱਥੇ ਹੀ। ਪਿਆਰ ਭਰੀ ਸਤਿ ਸ਼੍ਰੀ ਅਕਾਲ।